ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਉਹਨਾਂ ਦਾ ਵੀਕਐਂਡ ਤੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 1 मई 2017 18 विसाख नानक शाही संमत 549 का दिन है। तो डॉक्टर साहब प्रोग्राम के शुरू में असी अपने दर्शकों को दस देना चाहते हैं कि जे तुसीं TV 84 नूं देखना चाहते हो तो तुसीं देख सकते हो स्पैक्ट्रम केबल, आरसीएन केबल, बेल फाइबर केबल इन कैनेडा, roku, जादू बॉक्स, शावा, फेसबुक, ग्लोबल CPN दी ऐप राहीं, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅਸੀਂ ਜਾਣਨਾ ਚਾਹਾਂਗੇ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਰਿਹਾ ਤੇ ਅੱਜ ਦਾ ਪਹਿਲਾ ਅਹਿਮ ਇਸ਼ੂ। ਦੇਖੋ, ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਜਿਹੜਾ ਕਿ ਅਨਫੋਰਚੂਨੇਟਲੀ ਫੇਸਬੁੱਕ ਤੇ ਨਹੀਂ ਸੀ ਚੱਲ ਸਕਿਆ, ਪਰ ਪ੍ਰੋਗਰਾਮ ਜ਼ਰੂਰ ਹੋਇਆ ਸੀ ਕਿਉਂਕਿ ਬਹੁਤ ਸਾਰੀਆਂ ਕੁਐਰੀਜ਼ ਵੀ ਮੈਨੂੰ ਬਾਅਦ 'ਚ ਆਈਆਂ ਕਿ ਕੀ ਗੱਲ ਅੱਜ ਪ੍ਰੋਗਰਾਮ ਨਹੀਂ ਕੀਤਾ। ਅਸੀਂ ਦੱਸਿਆ ਸੀ ਕਿ ਕਿਉਂਕਿ 29 ਅਪ੍ਰੈਲ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ 31ਵੀਂ ਵਰ੍ਹੇਗੰਢ ਸੀ ਔਰ ਇਸ ਨਾਲ ਸੰਬੰਧਿਤ ਜਿਹੜੇ 3 ਮੇਜਰ ਪ੍ਰੋਗਰਾਮ ਨਿਊਯਾਰਕ, ਨਿਊ ਜਰਸੀ ਦੇ ਵਿੱਚ ਸਨ, ਉਹਨਾਂ ਦੇ ਵਿੱਚ ਸਾਡੀ ਸ਼ਮੂਲੀਅਤ ਰਹੀ। ਦਿਨ ਦੇ ਦਿਨ 29 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਗਲੈਨ ਰੌਕ, ਜਿਹਦਾ ਆਫੀਸ਼ੀਅਲ ਨਾਮ ਗੁਰਦੁਆਰਾ ਸਿੰਘ ਸਭਾ ਗਲੈਨ ਰੌਕ ਨਿਊ ਜਰਸੀ ਹੈ ਜੀ, 1 ਵਜੇ ਤੋਂ 3 ਵਜੇ ਤੱਕ ਜਿਹੜਾ ਹੈ ਉਹਨਾਂ ਨੇ ਵਿਸ਼ੇਸ਼ ਦੀਵਾਨ ਇਸ ਇਸ਼ੂ ਨੂੰ ਹੀ ਸਮਰਪਿਤ ਰੱਖਿਆ ਸੀ। ਸੋ ਜ਼ਾਹਰ ਹੈ ਕਿ ਜਿਹੜੇ ਵੀ ਉੱਥੇ ਆਏ, ਹਾਲਾਂਕਿ ਕਾਫੀ ਅੱਛੀ ਰਿਪਰੈਜ਼ੈਂਟੇਸ਼ਨ ਸੀ, ਈਵਨ ਪੈਨਸਿਲਵੇਨੀਆ ਤੱਕ ਤੋਂ ਵੀ, ਔਰ ਪਰਿਵਾਰਾਂ ਦੇ ਨਾਲ ਸਿੰਘ ਸ਼ਾਮਲ ਹੋਏ। ਉਹ ਸਿਰਫ ਤੇ ਸਿਰਫ ਖਾਲਿਸਤਾਨ ਨੂੰ ਡੈਡੀਕੇਟਿਡ ਸਨ ਜੀ। ਇਹ ਕੋਈ ਉਸ ਕਿਸਮ ਦੀ ਭੀੜ ਨਹੀਂ ਸੀ ਜਿਹੜੀ ਤੁਸੀਂ ਕਿਤੇ ਜਲੇਬੀਆਂ ਦਾ ਲੰਗਰ ਲਾ ਦਿਓ ਜਾਂ ਕਿਤੇ ਛੋਲੇ ਭਟੂਰੇ ਦਾ ਰੱਖ ਦਿਓ ਤੇ ਆ ਜਾਂਦੇ ਨੇ। ਔਰ ਬੜੇ ਸੁਚੱਜੇ ਢੰਗ ਨਾਲ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਗਿਆ ਜੀ। ਉਸ ਦੇ ਲਈ 5 ਪਿਆਰਿਆਂ ਨੇ ਨਿਸ਼ਾਨ ਸਾਹਿਬ ਨੂੰ ਸੈਲੂਟ ਕੀਤਾ। ਅੰਦਰ ਕੀਰਤਨ ਔਰ ਵਿਚਾਰਾਂ ਵੀ ਜਿਹੜੀਆਂ ਨੇ ਇਸ ਮੁੱਦੇ ਤੇ ਕਿ ਇਸ ਡੈਕਲੇਰੇਸ਼ਨ ਡੇ ਦੀ ਕੀ ਇੰਪੋਰਟੈਂਸ ਹੈ ਜੀ, ਇਸ ਦੇ ਉੱਤੇ ਹੋਈਆਂ। ਔਰ ਉਹਨਾਂ ਨੇ ਜਿਵੇਂ ਕਿਸੇ ਡੈਕਲੇਰੇਸ਼ਨ ਨੂੰ ਜਾਂ ਇੱਥੇ 4 ਜੁਲਾਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਅਮਰੀਕਨ ਡੈਕਲੇਰੇਸ਼ਨ ਡੇ, ਜਿਹੜਾ ਕਿ 4 ਜੁਲਾਈ 1776 ਨੂੰ ਹੋਇਆ ਸੀ, ਉਹਨਾਂ ਨੇ ਵੀ ਉੱਥੇ ਪੂਰਾ ਮਿਠਾਈ ਦਾ ਸਟਾਲ ਲਾ ਕੇ ਹਰ ਇੱਕ ਨੂੰ ਲੱਡੂਆਂ ਦਾ ਇੱਕ ਡੱਬਾ, ਸੋ ਮੇਰਾ ਖਿਆਲ ਹੈ 400-500 ਡੱਬੇ ਉਹਨਾਂ ਨੇ ਉਸ ਦਿਨ ਵੰਡੇ ਨੇ ਜੀ। ਸੋ ਇਹ ਇੱਕ ਬੜਾ ਸਕਸੈਸਫੁਲ ਪ੍ਰੋਗਰਾਮ ਸੀ ਔਰ ਅਸੀਂ ਇਸ ਦਿਨ ਦੀ ਅਹਿਮੀਅਤ ਨੂੰ ਸਮਝਦੇ ਹਾਂ ਬਿਨਾਂ ਡਿਲੇ ਕੀਤੇ। ਜਿਹੜਾ ਗਲੈਨ ਰੌਕ ਦਾ ਪ੍ਰੋਗਰਾਮ ਹੈ ਉਹ ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੋਏਗਾ, ਸਾਡੀ ਟੈਕਨੀਕਲ ਟੀਮ ਨੇ ਕਾਫੀ ਕਠਿਨਾਈ ਦੇ ਨਾਲ, ਕਿਉਂਕਿ ਆਲਰੇਡੀ ਕਮਿੰਗ ਸੈਚਰਡੇ ਜਿਹੜਾ ਕਾਰਟਰੇਟ ਦੀ ਪੈਰੇਡ ਹੈ ਉੱਥੇ ਸਿਟੀ ਕੌਂਸਲ ਦੇ ਬਾਹਰ ਝੰਡਾ ਲਹਿਰਾਇਆ ਜਾਣਾ ਹੈ ਔਰ ਉਸ ਤੋਂ ਬਾਅਦ ਪਾਰਕ ਤੱਕ ਮਾਰਚ ਹੁੰਦਾ ਹੈ। ਉਸ ਬਾਰੇ ਐਡ ਵੀ ਜ਼ਰੂਰੀ ਸੀ ਜਿਹੜੀ ਕਿ ਕੱਲ੍ਹ ਜਾ ਕੇ ਉਹਨਾਂ ਦੇ ਗੁਰਦੁਆਰਾ ਸਾਹਿਬ ਕਮੇਟੀ ਮੈਂਬਰਾਂ ਦੇ ਨਾਲ ਦੋਨੋਂ ਗੁਰਦੁਆਰਿਆਂ ਦੇ ਦਸ਼ਮੇਸ਼ ਦਰਬਾਰਾਂ ਦੇ ਸ਼ੂਟ ਹੋਈ। ਸੋ ਇਹਦੇ ਬਾਵਜੂਦ ਕਿ ਪ੍ਰੈਸ਼ਰ ਸੀ, ਪਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਦੀ ਇਮੀਡੀਏਟ ਅਹਿਮੀਅਤ ਹੁੰਦੀ ਹੈ ਔਰ ਅਸੀਂ ਇਸ ਹਫ਼ਤੇ 'ਚ ਵੀ ਕੋਸ਼ਿਸ਼ ਕਰਾਂਗੇ ਕਿ ਮੈਕਸਿਮਮ ਇਸ ਮੁੱਦੇ ਦੇ ਉੱਤੇ ਹੀ ਗੱਲਬਾਤ ਹੋਏ। ਸੋ ਅੱਜ 9 ਤੋਂ 11 ਤੱਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਗੁਰਦੁਆਰਾ ਸਾਹਿਬ ਗਲੈਨ ਰੌਕ 'ਚ ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਜਿਹੜਾ ਸਮਰਪਿਤ ਪ੍ਰੋਗਰਾਮ ਸੀ ਉਸ ਨੂੰ ਦਰਸ਼ਕ ਦੇਖ ਸਕਣਗੇ ਜੀ। ਔਰ ਉਸੇ ਸ਼ਾਮ ਕਿਉਂਕਿ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਜਿਹੜੀ ਕਿ ਸੁਸਾਇਟੀ ਮਦਰ ਆਫ ਆਲ ਆਰਗੇਨਾਈਜੇਸ਼ਨਸ ਹੈ ਈਸਟ ਕੋਸਟ 'ਤੇ, ਔਰ ਇੱਕ ਟ੍ਰੈਂਡ ਸੈਟਰ ਗੁਰਦੁਆਰਾ ਹੈ ਜੀ, ਇੱਥੇ ਹਮੇਸ਼ਾ ਤੋਂ ਹੀ ਦਿਨ ਦੀ ਦਿਨ 29 ਅਪ੍ਰੈਲ ਨੂੰ ਮਨਾਉਣ ਦੀ ਰਵਾਇਤ ਕਾਇਮ ਰਹੀ ਹੈ। ਔਰ ਇਸ ਵਾਰ ਵੀ ਜਿਹੜਾ ਸ਼ਾਮ ਦਾ ਦੀਵਾਨ ਸੀ ਜਿਹੜਾ 6:30 ਤੋਂ ਲਗਭਗ 9:30 ਵਜੇ ਤੱਕ ਚੱਲਿਆ, ਉਹ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਸੀ। ਵੱਡੀ ਗਿਣਤੀ 'ਚ ਸਿੰਘ ਸਿੰਘਣੀਆਂ ਨੇ ਸ਼ਮੂਲੀਅਤ ਕੀਤੀ ਔਰ 5 ਪਿਆਰਿਆਂ ਨੇ ਨਿਸ਼ਾਨ ਸਾਹਿਬ ਨੂੰ ਸੈਲੂਟ ਕੀਤਾ। ਦੇਸ਼ ਸੇਵਾ ਬਰਮੋਏ ਸ਼ਬਦ ਜਿਵੇਂ ਜਿਹੜਾ ਉਹ ਕਸਟਮਰੀ ਆ ਉਹ ਪੜ੍ਹਿਆ ਜਾਂਦਾ ਔਰ ਸਾਨੂੰ ਆਪਣੇ ਵਿਚਾਰ ਦੇਣ ਦਾ ਮੌਕਾ ਵੀ ਮਿਲਿਆ। ਸੋ ਇਸ ਪ੍ਰੋਗਰਾਮ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਜਿਹੜਾ ਹੈ ਉਸ ਨੂੰ ਅਸੀਂ ਦਰਸ਼ਕਾਂ ਤੱਕ ਪਹੁੰਚਾਈਏ। ਅਤੇ ਐਤਵਾਰ ਦਾ ਫਿਰ ਮੇਨ ਜਿਹੜਾ ਹੈ ਫਲਸ਼ਿੰਗ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕਿ ਵੱਡੀ ਗਿਣਤੀ 'ਚ ਸਿੱਖ ਸੰਗਤਾਂ, ਪੂਰੀ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ ਸਾਰੇ ਪਾਸਿਓਂ,
ਔਰ ਆਲਰੇਡੀ ਉਹਨਾਂ ਨੇ ਜਿਹੜਾ ਇਸ ਦਿਨ ਨੂੰ ਜਿੱਥੇ ਖਾਲਿਸਤਾਨ ਡੈਕਲੇਰੇਸ਼ਨ ਡੇ ਸੀ, ਉੱਥੇ 18ਵੀਂ ਸਦੀ ਦੇ ਜਿਹੜੇ ਮਹਾਨ ਸਿੱਖ ਜਰਨੈਲ ਨੇ, ਅਕਾਲੀ ਫੂਲਾ ਸਿੰਘ, ਜਨਰਲ ਹਰੀ ਸਿੰਘ ਨਲੂਆ, ਸਰ ਸ਼ਾਮ ਸਿੰਘ ਅਟਾਰੀ ਵਾਲਾ, ਇਹਨਾਂ ਸਾਰਿਆਂ ਨੂੰ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਇਹਨਾਂ ਨੂੰ ਸਮਰਪਿਤ ਜਿਹੜਾ ਹੈ ਉਹ ਵੱਡਾ ਢਾਡੀ ਦਰਬਾਰ ਰੱਖਿਆ ਹੋਇਆ ਸੀ। ਆਲਮੋਸਟ 4-5 ਢਾਡੀ ਜਥੇ ਇਸ ਓਕੇਜ਼ਨ ਦੇ ਉੱਤੇ ਸਨ। ਔਰ ਇਸ ਸਭ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਜਿੱਥੇ, ਔਰ 30 ਅਪ੍ਰੈਲ ਦਾ ਦਿਨ ਵੈਸੇ ਵੀ ਉਹ ਦਿਨ ਬਣਦਾ ਹੈ ਜਿਸ ਦਿਨ ਜਨਰਲ ਹਰੀ ਸਿੰਘ ਨਲੂਆ 30 ਅਪ੍ਰੈਲ 1837 ਨੂੰ ਜਿਹੜੇ ਜਮਰੌਦ ਦੀ ਜੰਗ ਦੇ ਜਿਹੜਾ ਦਰਾ ਖੈਬਰ ਦੇ ਉੱਤੇ ਹੈ ਸ਼ਹੀਦੀ ਉਹਨਾਂ ਨੇ ਪਾਈ ਸੀ। ਸੋ ਉਹਦਾ ਵੀ ਉਸ ਦੀਵਾਨ ਦਾ ਇੱਕ ਆਪਣਾ ਰੰਗ ਸੀ, ਉਸ ਨੂੰ ਵੀ TV 84 ਨੇ ਕਵਰ ਕੀਤਾ ਹੈ। ਉਹ ਅਸੀਂ ਫੋਲੋਇੰਗ ਡੇ ਉਸ ਤੋਂ ਅੱਗੇ ਉਸ ਨੂੰ ਦੇਵਾਂਗੇ ਜੀ। ਸੋ ਕੁੱਲ ਮਿਲਾ ਕੇ ਸਾਡੇ ਲਈ ਥੋੜਾ ਜਿਹਾ ਭਾਵੇਂ ਹੈਕਟਿਕ ਵੀ ਹੁੰਦਾ ਹੈ ਇਸ ਕਿਸਮ ਦਾ, ਪਰ ਮੈਨੂੰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਵੀ ਇਹ ਜਿਹੜੀ ਸਪਿਰਿਟ ਹੈ ਖਾਲਿਸਤਾਨ ਦੀ, ਇਹ ਰੈਵਰਬੇਟ ਕਰ ਰਹੀ ਹੈ, ਔਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ ਇਜ਼ ਪਰਮੀਏਟਿੰਗ ਦਾ ਹੈ, ਕਿ ਹਵਾ ਦੇ ਵਿੱਚ ਗੂੰਜ ਰਿਹਾ। ਸੋ ਕੁੱਲ ਮਿਲਾ ਕੇ ਹਫਤੇ ਦੀ ਜਿਹੜੀ ਵੀਕਐਂਡ ਦੀ ਕਾਰਗੁਜ਼ਾਰੀ ਇਹ ਸੀ ਤੁਹਾਡੀ ਵੀਕਐਂਡ ਦੀ ਕਾਰਗੁਜ਼ਾਰੀ। ਅੱਜ ਅਸੀਂ ਵਾਪਸ ਆਪਣੇ ਦਰਸ਼ਕਾਂ ਦੀ, ਸਰੋਤਿਆਂ ਦੀ ਕਚਹਿਰੀ 'ਚ ਆ ਕੇ ਹਾਜ਼ਰ ਹੋ ਗਏ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਬੈਕ ਹੈ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਪਹਿਲਾ ਅਹਿਮ ਇਸ਼ੂ। ਦੇਖੋ, ਅਸੀਂ ਕਿਉਂਕਿ ਫਰਾਈਡੇ ਖਾਲਿਸਤਾਨ ਐਲਾਨਨਾਮੇ ਦੇ ਉੱਤੇ ਵਿਚਾਰ ਚਰਚਾ ਸ਼ੁਰੂ ਕੀਤੀ ਹੈ, ਉਹਨੂੰ ਅਸੀਂ ਸੈਕੰਡ ਸੈਗਮੈਂਟ ਦੇ ਵਿੱਚ, ਕਿਉਂਕਿ ਅੱਧਾ ਡਿਸਕਸ ਹੋਇਆ ਸੀ, ਆਲਮੋਸਟ ਹਾਫ ਰਹਿੰਦਾ ਜੀ, ਉਹਨੂੰ ਸੈਕੰਡ ਸੈਗਮੈਂਟ 'ਚ ਕਰਾਂਗੇ। ਔਰ ਜਿਹੜੀ ਖਬਰ ਮੁੱਖ ਤੌਰ ਦੇ ਉੱਤੇ ਵੀਕਐਂਡ ਤੇ, ਔਰ ਜਿਸ ਨੇ ਇੱਕ ਵਾਰ ਫੇਰ ਭਾਰਤ ਪਾਕਿਸਤਾਨ ਦੇ ਵਿੱਚ ਪੂਰੀ ਕਸ਼ੀਦਗੀ ਦਾ ਮਾਹੌਲ ਬਣਾ ਦਿੱਤਾ ਹੈ, ਟੈਂਸ਼ਨ ਕ੍ਰੀਏਟ ਹੋਈ ਹੈ ਜੀ। ਔਰ ਬੇਸ਼ੱਕ ਇਹਦੀ ਟਾਈਮਿੰਗ ਜਿਹੜੀ ਹੈ, ਉਹ ਟਰਕੀ ਦਾ ਪ੍ਰੈਜ਼ੀਡੈਂਟ ਜਿਹੜਾ ਮਿਸਟਰ ਐਰਡੋਗਨ, ਉਹਨਾਂ ਦਾ ਨਾਮ ਵੀ ਪ੍ਰੋਨਾਉਂਸ ਕਰਨਾ ਔਖਾ ਹੁੰਦਾ, ਟਾਈਪ ਐਰਡੋਗਨ, ਉਹ ਭਾਰਤ ਦੇ ਦੌਰੇ ਤੇ ਨੇ। ਔਰ ਜਿਉਂ ਹੀ ਇਹ ਲੈਂਡ ਕੀਤੇ, ਪਹਿਲੀ ਗੱਲ ਉਹਨਾਂ ਨੇ ਕਹੀ ਕਿ ਵੀ ਕਸ਼ਮੀਰ ਦੇ ਉੱਤੇ ਮਲਟੀ ਨੈਸ਼ਨਲ ਡਾਇਲੋਗ ਹੋਣਾ ਚਾਹੀਦਾ। ਸੋ ਔਰ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਵੀ ਇਹ ਅਸੀਂ ਆਪਣੀਆਂ ਸੇਵਾਵਾਂ ਵੀ ਦਿੰਦੇ ਹਾਂ ਟਰਕੀ ਜਿਹੜਾ ਇਸ ਮਾਮਲੇ ਦੇ ਵਿੱਚ। ਸੋ ਇਹ ਉਹਨਾਂ ਦੇ ਲਈ ਬੜਾ ਸ਼ੌਕ ਸੀ, ਇੰਡੀਅਨਸ ਦੇ ਲਈ, ਕਿਉਂਕਿ ਵੈਸੇ ਵੀ ਟਰਕੀ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਤਾਂ ਭਰਾਵਾਂ ਵਾਲੀ ਹੈ। ਔਰ ਜਿਹੜਾ ਦੂਸਰਾ ਮੁੱਦਾ ਵੀ ਜਦੋਂ ਸਵਾਲ ਜਵਾਬ ਹੋਏ ਤਾਂ ਉਹਨਾਂ ਨੇ ਕਿਹਾ ਕਿ ਵੀ ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਭਾਰਤ ਆਉਣਾ ਚਾਹੀਦਾ, ਪਰ ਪਾਕਿਸਤਾਨ ਨੂੰ ਵੀ ਜਿਹੜਾ ਹੈ ਉਹ ਉਸ ਦਾ ਵੀ ਹੱਕ ਬਣਦਾ। ਸੋ ਜ਼ਾਹਰ ਹੈ ਕਿ ਪਿਛਲੀ ਵਾਰ ਜਦੋਂ ਚਾਈਨਾ ਨੇ ਬਲੌਕ ਕੀਤਾ ਇੰਡੀਆ ਦਾ ਰਸਤਾ, ਉਦੋਂ ਵੀ ਟਰਕੀ ਦੀ ਲਾਈਨ ਇਹੀ ਸੀ। ਸੋ ਇਹ ਦੋਵੇਂ ਹੀ ਸਟੈਂਡ ਮੈਂ ਸਮਝਦਾ ਵੀ ਬੇਸ਼ੱਕ ਮਿਸਟਰ ਐਰਡੋਗਨ ਇਸ ਵੇਲੇ ਥੋੜੇ ਕੰਟਰੋਵਰਸ਼ੀਅਲ ਨੇ, ਹਿਊਮਨ ਰਾਈਟਸ ਵਾਇਓਲੇਸ਼ਨਸ ਦੇ ਵੀ ਚਾਰਜ ਨੇ, ਲੇਕਿਨ ਇਹਦੇ ਬਾਵਜੂਦ ਇਹ ਬੜੀ ਸਟਰੋਂਗ ਪਰਸਨੈਲਿਟੀ ਪੋਲੀਟੀਕਲ ਹੁੰਦੀ ਹੈ ਜਿਹੜੀ ਕਿ ਦੂਸਰੇ ਦੀ ਧਰਤੀ ਤੇ ਖਲੋ ਕੇ ਉਹ ਗੱਲ ਕਹੇ ਜਿਹੜੀ ਕਿ ਦੂਸਰੇ ਸੁਣਨਾ ਨਹੀਂ ਚਾਹੁੰਦੇ। ਕਿੱਥੇ ਤਾਂ ਇੰਡੀਆ ਇਹਨੂੰ ਬਾਈਲੈਟਰਲ ਦੀ ਰੱਟ ਲਾ ਰਿਹਾ ਹੈ, ਅਮਰੀਕਾ ਦੀ ਜੀ ਇੰਟਰਫੀਰੈਂਸ ਨੂੰ ਉਹ ਚੈਲੰਜ ਕਰਦਾ, ਤੇ ਟਰਕੀ ਕਹਿ ਰਿਹਾ ਕਿ ਜੀ ਮਲਟੀ ਨੈਸ਼ਨਲ, ਕਿ ਵੀ ਸਾਰੇ ਗੁਆਂਢ ਦੇ ਨੇ ਔਰ ਅਸੀਂ ਵੀ ਆਪਣੀਆਂ ਸੇਵਾਵਾਂ ਦਿੰਦੇ। ਸੋ ਇਸ ਦੇ ਨਾਲ ਜਿਹੜਾ ਕਸ਼ਮੀਰ ਦੇ ਮੁੱਦੇ ਦੇ ਉੱਤੇ ਇੱਕ ਗੱਲ ਇਹ ਜ਼ਾਹਰ ਹੋਈ ਕਿ ਵੀ ਟਰਕੀ ਦਾ ਸਟੈਂਡ ਫਰਮਲੀ ਉਹੀ ਹੈ ਜੋ ਪਾਕਿਸਤਾਨ ਦਾ। ਲੇਕਿਨ ਇਹ ਵੈਦਰ ਇਹਨਾਂ ਨੇ ਕੋਇਨਸਾਈਡ ਕੀਤਾ, ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ, ਜਾਂ ਵੈਸੇ ਕੁਦਰਤੀ ਇਹ ਕੋਇਨਸੀਡੈਂਸ ਹੋਈ। ਲੇਕਿਨ ਇਸੇ ਦੌਰਾਨ ਪੁੰਛ ਬਾਰਡਰ ਦੇ ਉੱਤੇ ਜਿਹੜੇ ਨੇ ਇਹਨਾਂ ਦਾ ਜਿਹੜਾ ਲਾਈਨ ਹੈ ਉਹਦੇ ਥੱਲੇ ਪਾਕਿਸਤਾਨ ਦੀ ਗੋਲਾਬਾਰੀ ਦੇ ਨਾਲ 2 ਭਾਰਤੀ ਫੌਜੀ ਮਾਰੇ ਗਏ ਜੀ। ਉਹਨਾਂ ਚੋਂ ਜ਼ਾਹਰ ਹੈ ਇੱਕ ਨਾਇਬ ਸੂਬੇਦਾਰ ਰੈਂਕ ਦੇ ਪਰਮਜੀਤ ਸਿੰਘ ਸਿੱਖੀ ਸਰੂਪ 'ਚ ਨੇ, ਔਰ ਸ਼ਾਇਦ ਵਹੀਂ ਪੂਈ ਪਿੰਡ ਜ਼ਿਲ੍ਹਾ ਤਰਨਤਾਰਨ ਦਾ ਉਹਨਾਂ ਦਾ। ਔਰ ਜਿਵੇਂ ਮੈਂ ਕਹਿੰਦਾ ਵੀ ਹਮੇਸ਼ਾ ਹੀ ਇੱਕ ਜਦੋਂ ਤੁਸੀਂ ਉਹਨਾਂ ਦੀਆਂ ਬੱਚੀਆਂ, ਯੰਗ ਛੋਟਾ ਬੇਟਾ ਔਰ ਵਾਈਫ ਉਹਨਾਂ ਦੀ ਤੁਸੀਂ ਓਵਰਲਾਪ ਦੇਖਦੇ ਹੋ, ਇੱਕ ਵਾਰ ਹਰ ਦਿਲ ਪਸੀਜਦਾ। ਇਸੇ ਤਰ੍ਹਾਂ ਦੂਸਰੇ ਸੋਲਜਰ ਵੀ ਜਿਹੜਾ ਕਿਤੇ ਵੀ ਕੋਈ ਮਾਰਿਆ ਜਾਂਦਾ ਜੀ। ਪਰ ਜਿਹੜੀ ਗੱਲ ਇਹ ਤਾਂ ਜ਼ਾਹਰ ਹੈ ਵੀ ਉੱਥੇ ਜਦੋਂ ਦੀ ਮੋਦੀ ਸਰਕਾਰ ਆਈ ਹੈ, ਜੰਮੂ ਕਸ਼ਮੀਰ ਜਿਹੜੀ ਕਿ ਡਿਸਪਿਊਟਡ ਟੈਰੀਟਰੀ ਹੈ, ਬਾਰਡਰ ਦੇ ਉੱਤੇ ਦੋਨੋਂ ਪਾਸੇ ਫਾਇਰਿੰਗ ਹੁੰਦੀ ਹੈ, ਕਿੰਨੀਆਂ ਕੈਜੁਅਲਟੀਜ਼ ਇੱਧਰ ਹੁੰਦੀਆਂ, ਕਿੰਨੀਆਂ ਉੱਧਰ ਹੁੰਦੀਆਂ, ਇਹ ਹਮੇਸ਼ਾ ਜਿਹੜਾ ਹੈ ਉਸ ਨੂੰ ਲੁਕਾਇਆ ਵੀ ਜਾਂਦਾ ਤੇ ਐਗਜ਼ੈਜਰੇਟ ਵੀ ਕੀਤਾ ਜਾਂਦਾ ਜੀ। ਲੁਕਾਇਆ ਉਦੋਂ ਜਾਂਦਾ ਜਦੋਂ ਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਾਡੀ ਨਾ ਕਾਰਗੁਜ਼ਾਰੀ
ਜਾਂ ਸਾਡੇ ਮਾੜੀ ਸਥਿਤੀ ਦਾ ਲੋਕਾਂ 'ਚ ਚਰਚਾ ਨਾ ਹੋਏ, ਜਾਂ ਜੇ ਕੋਈ ਡਿਪਲੋਮੈਟਿਕ ਗੱਲਬਾਤ ਕਰਨੀ ਹੋਏ, ਐਗਜ਼ੈਜਰੇਟ ਜਾਂ ਵਧਾ ਕੇ ਉਦੋਂ ਦੱਸਿਆ ਜਾਂਦਾ ਜਦੋਂ ਤੁਸੀਂ ਟੈਨਸ਼ਨ ਚਾਹੁੰਦੇ ਹੋ ਜਾਂ ਟਕਰਾਅ ਚਾਹੁੰਦੇ ਹੋ। ਤੇ ਜਦੋਂ ਨਾਲ ਮਿਊਟੀਲੇਸ਼ਨ ਦੀ ਗੱਲ ਹੋ ਜਾਏ ਕਿ ਜੀ ਸਰੀਰ ਦਾ ਜਿਹੜਾ ਹੈ ਉਹ ਸਿਰ ਧੜ ਨਾਲੋਂ ਅੱਡ ਕੀਤਾ ਹੋਇਆ ਸੀ, ਕਿ ਪਾਕਿਸਤਾਨੀ ਫੌਜ ਨੇ ਮਿਊਟੀਲੇਟ ਕੀਤੀ ਬਾਡੀ, ਇਹ ਫਿਰ ਜਿਹੜਾ ਹੈ ਉਹ ਡਬਲ ਸ਼ੱਕ ਪਾਉਂਦੀ ਹੈ। ਕਿਉਂਕਿ ਪਹਿਲਾਂ ਵੀ ਇਹਨਾਂ ਨੇ ਜਦੋਂ ਲਾਸਟ ਟਾਈਮ ਸਰਜੀਕਲ ਸਟ੍ਰਾਈਕ ਦਾ ਜਿਹੜਾ ਡਰਾਮਾ ਰਚਿਆ ਸੀ, ਜਿਹਦੇ ਥੱਲੇ ਪੋਲੀਟੀਕਲ ਐਡਵਾਂਟੇਜ ਲਈ ਆ ਉਹਨਾਂ ਨੇ, ਯੂਪੀ 'ਚ ਇਲੈਕਸ਼ਨਾਂ ਜਿੱਤੀਆਂ, ਗੋਆ, ਅਸਾਮ, ਮਨੀਪੁਰ, ਇਹ ਸਾਰਾ ਪ੍ਰੋਪੇਗੈਂਡਾ ਕਰਕੇ, ਔਰ ਜਿਹਨੇ ਇਹਦੇ ਉੱਤੇ ਥੋੜਾ ਸਵਾਲੀਆ ਨਿਸ਼ਾਨ ਖੜਾ ਕੀਤਾ ਕੇਜਰੀਵਾਲ ਜਾਂ ਦੂਜੇ, ਉਹਨਾਂ ਦਾ ਫਿਰ ਮੁੜ ਕੇ ਕੀ ਹਾਲ ਕੀਤਾ ਮੀਡੀਆ ਨੇ ਔਰ ਦੂਜਿਆਂ ਨੇ, ਔਰ ਇਲੈਕਸ਼ਨ ਨਤੀਜਿਆਂ ਦੇ ਵਿੱਚ ਵੀ ਉਹਨਾਂ ਨੇ ਸਫਰ ਕੀਤਾ। ਸੋ ਪਹਿਲਾ ਪਾਰਟ ਕਿ ਬਾਰਡਰ ਜਿਹੜੀ ਹੈ ਕ੍ਰਾਸ ਫਾਇਰਿੰਗ 'ਚ ਕੋਈ ਮਾਰਿਆ ਗਿਆ, ਇਧਰੋਂ ਮਾਰਿਆ ਗਿਆ, ਜੋ ਇਹ ਅੰਡਰਸਟੈਂਡੇਬਲ ਹੈ ਕਿਉਂਕਿ ਉੱਥੇ ਫਾਇਰਿੰਗ ਰੁਕੀ ਨਹੀਂ ਹੈ ਔਰ ਇਹਨਾਂ ਨੇ ਉਹਨੂੰ ਪ੍ਰੋਵੋਕੇਸ਼ਨ ਜਾਂ ਭੜਕਾਟ ਜਾਰੀ ਰੱਖੀ ਹੈ। ਪਰ ਜਦੋਂ ਇਹ ਸਿਰ ਜਿਹੜਾ ਉਹ ਵੱਢਣ ਦੀ ਲਾਈਨ ਆਈ ਕਿ ਜੀ ਉਹ ਅੱਡ ਕਰਤਾ, ਉਸ ਫਿਰ ਇੱਕ ਕਹਾਣੀ ਆਈ ਜੀ ਉਹਨਾਂ ਨੇ ਟਰੈਪ ਲੇ ਕੀਤਾ ਪਾਕਿਸਤਾਨੀ ਫੌਜ ਨੇ, ਮਾਈਨ ਸੀ 250 ਫੁੱਟ ਅੰਦਰ ਆ ਗਏ, ਔਰ ਫਿਰ ਮੈਨੂੰ ਲੱਗਾ ਕਿ ਵੀ ਇਹ ਠੀਕ ਨਹੀਂ ਹੈ ਗੱਲ, ਇਹ ਜਿਹੜੀ ਉਹਨਾਂ ਦੀ ਬਾਡੀਜ਼ ਨੂੰ, ਔਰ ਪਾਕਿਸਤਾਨ ਨੇ ਨਾਲ ਦੀ ਨਾਲ ਡਿਨਾਈ ਕੀਤਾ ਕਿ ਵੀ ਨਹੀਂ ਇਹ ਜਿੱਦਾਂ ਇਹ ਗਲਤ ਇਲਜ਼ਾਮ ਹੈ। ਪਰ ਜਦੋਂ ਤੁਸੀਂ ਕਈ ਵਾਰੀ 2 and 2 ਟੁਗੈਦਰ ਦੀ ਗੱਲ ਦੇਖਦੇ ਹੋ, ਕੁਦਰਤੀ ਅੱਜ ਇੱਕ ਇੰਟਰਵਿਊ ਜਿਹੜਾ ਹੈ ਸੁਬਰਾਮਨੀਅਮ ਸਵਾਮੀ, ਕਿਉਂਕਿ ਜਦੋਂ ਇਹ ਜਿਹੜੀ RSS ਦੀ ਵਿਚਾਰਧਾਰਾ ਵਾਲੇ ਲੋਕ ਨੇ, ਇਹਨਾਂ ਦੇ ਆਈਡੀਆਲੋਗ ਵੀ ਜਾਂ ਵਿਸ਼ਵ ਹਿੰਦੂ, ਪਰ ਉਹ ਆਪਣਾ ਢਿੱਡ 'ਚ ਨਹੀਂ ਰੱਖਦੇ ਹੈ ਕਿਉਂਕਿ ਉਹਨਾਂ ਨੂੰ ਅਖੰਡ ਭਾਰਤ ਦੀ ਜਿਹੜੀ ਡੈਸਟਨੀ ਹੈ ਉਹ ਇੰਨੀ ਕਰੀਬ ਲੱਗਦੀ ਹੈ ਔਰ ਇੰਨੇ ਕੋ ਬੇਸਬਰੇ ਨੇ ਕਿ ਉਹ ਜਿਹੜਾ ਸਟੈਪ ਕੂਟਨੀਤਕ ਤੌਰ ਤੇ ਉਹਨਾਂ ਦੇ ਕੋਈ ਅੰਦਰ ਬੈਠੇ ਵਿੰਗ ਜਿਹੜੇ ਚਾਣਕਿਆਪੁਰੀ 'ਚ ਬੈਠੇ ਜਾਂ ਫੋਰਨ ਆਫਿਸ 'ਚ, ਉਹ ਬੜੀ ਸਿਸਟਮੈਟਿਕਲੀ ਕਰ ਸਕਦੇ ਨੇ, ਇਹ ਇੱਕਦਮ ਜਿਹੜੀ ਹੈ ਉਹ ਹਕੀਕਤ ਬਾਹਰ ਉਗਲ ਦਿੰਦੇ ਨੇ। ਔਰ ਅੱਜ ਹੀ ਦਾ ਇੰਟਰਵਿਊ ਸੁਬਰਾਮਨੀਅਮ ਸਵਾਮੀ ਜਿਹੜਾ ਆਈਡੀਆਲੋਗ ਹੈ RSS ਦਾ ਵੱਡਾ ਔਰ ਮੈਂਬਰ ਹੈ ਰਾਜ ਸਭਾ ਦਾ, ਉਹ ਮੀਡੀਆ 'ਚ ਆਇਆ। ਔਰ ANI ਜਦੋਂ ਇਸ ਕਿਸਮ ਦਾ, ਕਿਉਂਕਿ ANI ਇਹਨਾਂ ਦੀ ਖੁਫੀਆ ਏਜੰਸੀਆਂ ਦੀ ਨਿਊਜ਼ ਏਜੰਸੀ ਹੈ, ਔਰ ਇਹਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਤੁਹਾਨੂੰ ਕਲੀਅਰ ਹੋ ਜਾਂਦਾ ਹੈ ਕਿ ਭਾਈ ਇਹ ਜਿਹੜੀ ਲਾਈਨ ਕੋਈ ਹੋਰ ਹੈ, ਔਰ ਸਾਡਾ ਇਹ ਫੀਅਰ ਹੈ ਕਿ ਵੀ ਇਹ ਜਿਹੜੀ ਗੱਲ ਹੁਣ ਸੁਬਰਾਮਨੀਅਮ ਸਵਾਮੀ ਨੇ ਕਹੀ ਹੈ ਕਿਤੇ ਉਹਦੇ ਲਈ ਇਹ ਗਰਾਊਂਡ ਤੇ ਨਹੀਂ ਤਿਆਰ ਕਰ ਰਹੇ। ਔਰ ਇਹਦੀ ਹੈਡਲਾਈਨ ਨਿਊਜ਼ ਦੀ, ਇੰਡੀਆ ਵੇਟਿੰਗ ਫॉर ਐਨ ਅਪਰਚੁਨਿਟੀ ਟੂ ਗੋ ਟੂ ਵਾਰ ਵਿਦ ਪਾਕਿਸਤਾਨ, ਸੁਬਰਾਮਨੀਅਮ ਸਵਾਮੀ। ਹੁਣ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਵੀ ਅਸੀਂ ਤਾਂ ਮੌਕਾ ਲੱਭ ਰਹੇ ਹਾਂ ਪਾਕਿਸਤਾਨ ਦੇ ਨਾਲ ਜੰਗ ਸ਼ੁਰੂ ਕਰਨ ਦਾ। ਔਰ ਇਹ ਸਟੇਟਮੈਂਟ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਲੀਡਰ ਸੁਬਰਾਮਨੀਅਮ ਸਵਾਮੀ ਔਨ ਮੰਡੇ tore into Pakistan Army Chief General Bajwa for his remark over Kashmir, saying that India is waiting for an opportunity to go to war with Pakistan if the neighboring country dare to interfere. ਹੁਣ ਪਾਕਿਸਤਾਨ ਦੇ ਜਿਹੜੇ ਫੌਜੀ ਚੀਫ ਨੇ ਜਨਰਲ ਕਮਰ ਜਾਵੇਦ ਬਾਜਵਾ, ਉਹਨਾਂ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਭਾਈ ਅਸੀਂ ਕਸ਼ਮੀਰ ਦੀ ਜਿਹੜੀ ਹੱਕ ਹੈ ਉਹਨਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹਦੀ ਹਮਾਇਤ ਕਰਦੇ ਹਾਂ ਔਰ ਅਸੀਂ ਉਹਨਾਂ ਦੀ ਡਿਪਲੋਮੈਟਿਕ ਸਪੋਰਟ ਕਰਦੇ ਰਹਾਂਗੇ। ਕੋਈ ਨਵੀਂ ਗੱਲ ਨਹੀਂ ਹੈ, ਪਾਕਿਸਤਾਨ ਦੀ ਪੋਜੀਸ਼ਨ ਇਸ ਮੁੱਦੇ ਤੇ ਪਿਛਲੇ 70 ਸਾਲ ਤੋਂ ਇਹ ਹੈ। ਪਰ ਸੁਬਰਾਮਨੀਅਮ ਸਵਾਮੀ ਦਾ ਇਹ ਕਹਿਣਾ ਕਿ ਜੀ ਅਸੀਂ ਤਾਂ ਮੌਕਾ ਲੱਭ ਰਹੇ ਹਾਂ ਭਾਰਤ ਨਾਲ ਜੰਗ ਜਿਹੜਾ ਪਾਕਿਸਤਾਨ ਨਾਲ ਲੜਾਈ ਕਰਨ ਦਾ, ਔਰ ਇਹਨੂੰ ਜਰਨਲ ਦੇ ਬਿਆਨ ਨੂੰ ਬਹਾਨਾ ਬਣਾ ਕੇ ਹੁਣ ਇਹ ਕਹਿੰਦਾ ਲੈਟ them attempt, we are ready, we will retaliate and that will be the end of Pakistan। ਹੁਣ ਇਹ ਹੈ ਉਹਨਾਂ ਦਾ। ਔਰ ਆਲਰੇਡੀ ਇਹਨਾਂ ਨੇ ਜਿਹੜਾ ਇਹ ਜਦੋਂ ਆਪਣੇ ਈਵਨ ਸਟੂਡੈਂਟਸ ਨੂੰ ਐਡਰੈਸ ਕਰਦੇ ਨੇ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀਆਂ ਯੂਨਿਟਸ ਨੂੰ, ਤੇ ਉਹਦੇ 'ਚ ਇਹ ਕਹਿੰਦੇ ਨੇ ਕਿ ਜੀ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਬੰਗਲਾਦੇਸ਼ ਔਰ ਪਾਕਿਸਤਾਨ, ਤੁਸੀਂ ਉਹਨੂੰ 4 ਦੇ ਵਿੱਚ ਤੋੜਨੇ। ਔਰ ਆਲਰੇਡੀ ਬਲੋਚਿਸਤਾਨ ਦੀ ਸਟਰਗਲ ਇਹਨਾਂ ਦੀ ਖੜੀ ਕੀਤੀ ਹੋਈ, ਖੈਬਰ ਪਖਤੂਨਵਾ 'ਚ ਕਿਸ ਕਿਸਮ ਦੀ ਦਹਿਸ਼ਤਗਰਦੀ ਵਾਲਾ ਮਾਹੌਲ ਕ੍ਰੀਏਟ ਕੀਤਾ ਹੋਇਆ, ਔਰ ਇਹੋ ਜਿਹਾ ਹੀ ਕੰਮ ਸਿੰਧ ਦੇ ਵਿੱਚ ਹੋਇਆ ਕਿ ਜੀ ਮੰਦਰ ਢਾਤਾ, ਮੂਰਤੀਆਂ ਤੋੜਤੀਆਂ, ਸਭ ਇਹਨਾਂ ਦਾ ਕੰਮ ਹੈ ਤਾਂ ਕਿ ਦੱਸਣ ਕਿ ਜੀ ਸਿੰਧ ਦੇ ਵਿੱਚ ਜਿਹੜਾ ਇਹ ਹੋ ਰਿਹਾ। ਖੈਬਰ ਪਖਤੂਨਵਾ ਦੇ ਹਵਾਲੇ ਨਾਲ ਇਹ ਖਬਰ ਜਿਹੜੀ ਕਿ ਬਹੁਤ ਪਬਲਿਸਾਈਜ਼ ਕੀਤੀ ਜਾ ਰਹੀ ਹੈ ਜੀ ਕਿ ਇੱਕ ਸਿੱਖ ਲੜਕੀ ਕਿਡਨੈਪ ਕਰ ਲਈ ਉਹਨਾਂ ਨੇ, ਉਹਨੂੰ ਮੁਸਲਮਾਨ ਬਣਾ ਲਿਆ, ਦਿਸ ਦੈਟ। ਔਰ ਜਦੋਂ ਤੁਸੀਂ ਇਹਨਾਂ ਸਾਰੀਆਂ ਖਬਰਾਂ ਨੂੰ ਟੁਗੈਦਰ 'ਚ ਦੇਖਦੇ ਹੋ ਫਿਰ ਤੁਹਾਨੂੰ, ਔਰ ਜਿਵੇਂ ਇੱਕ ਖਬਰ ਆਈ ਕਿ ਇੱਕ ਬੜਾ ਵੱਡਾ ਰੈਕਟ ਜਿਹਦੇ ਥੱਲੇ ਲਾਹੌਰ 'ਚ
ਇਹਨਾਂ ਨੇ ਬਲਾਸਟ ਕਰਨਾ ਸੀ, ਉਹ ਫੜਿਆ ਗਿਆ ਸਾਰਾ ਗਰੁੱਪ ਹੀ। ਸੋ ਇਹ ਤੁਸੀਂ ਜਦੋਂ ਚਾਰੋਂ ਸੂਬੇ ਪਲੱਸ ਪੁੰਛ ਬਾਰਡਰ ਦੇ ਉੱਤੇ ਔਰ ਇਹ ਮਿਊਟੀਲੀਏਸ਼ਨ ਦੀ ਗੱਲ ਕਿ ਜੀ ਉਹਨਾਂ ਦੀ ਬਾਡੀ ਬੇਅਦਬ ਕੀਤੀ, ਔਰ ਇਹਦਾ ਸੁਬਰਾਮਨਿਅਮ ਸਵਾਮੀ ਨੇ ਉਹ ਸਾਰੇ ਦਾ ਜਿਹੜੀ ਹੈ ਹਕੀਕਤ ਉਗਲੀ ਹੈ ਵੀ ਅਲਟੀਮੇਟਲੀ ਇਹ ਹੈ ਕੀ ਨੇ। ਇਹ ਕਹਿੰਦਾ ਹੈ ਕਿ ਭਾਈ ਉਹਨਾਂ ਨੂੰ ਕਰਨ ਦਿਓ, ਅਸੀਂ ਉਸ ਇੰਡੀਅਨ ਨੈਸ਼ਨਲਿਸਟ ਭਾਰਤੀ ਰਾਸ਼ਟਰਵਾਦੀ ਉਸ ਮੌਕੇ ਦੀ ਤਲਾਸ਼ 'ਚ ਨੇ ਜਦੋਂ ਕਿ ਅਸੀਂ ਪਾਕਿਸਤਾਨ ਨੂੰ ਖਤਮ ਕਰ ਦੇਵਾਂਗੇ। ਸਵਾਮੀ ਫਰਦਰ ਸੈਡ that no matter how much Islamabad tries they will never succeed in separating Kashmir from India, ਕਿ ਵੀ ਉਹ ਜੋ ਮਰਜ਼ੀ ਕਰ ਲੈਣ ਕਸ਼ਮੀਰ ਨੂੰ ਅੱਡ ਨਹੀਂ ਹੋਣ ਦੇਵਾਂਗੇ ਭਾਰਤ ਨਾਲੋਂ। ਔਰ ਇਹੀ ਹੈ ਸੁਬਰਾਮਨਿਅਮ ਸਵਾਮੀ ਜੀ ਨੇ ਕਿਹਾ ਜੀ ਕਸ਼ਮੀਰੀ ਸਾਰੇ ਉੱਥੋਂ ਡੀਪੋਪੂਲੇਟ ਕਰੋ, ਇਹਨਾਂ ਨੂੰ ਤਮਿਲਨਾਡੂ ਦੇ ਕੈਂਪ 'ਚ ਰੱਖੋ, ਇਹਨਾਂ ਦਾ DNA ਬਦਲੋ, ਇਹਨਾਂ ਦੀ ਬ੍ਰੇਨ ਵਾਸ਼ਿੰਗ ਕਰੋ ਜੀ। ਫਿਰ ਇਹ ਕਹਿੰਦਾ 4 times Pakistan has gone to war with India and they lost. I don't bother about their statements. We know that country and there is no government. They may do what they like to. We are waiting for them. ਹੁਣ ਉਹਨਾਂ ਨੂੰ ਕਹੋ ਜੀ 4 ਵਾਰ ਜੰਗ ਕਾਰਗਿਲ 'ਚ ਤੁਸੀਂ ਕਿਹੜੇ ਜੇਤੂ ਰਹੇ ਹੋ? ਤੁਸੀਂ ਆਪਣਾ ਹਾਲ 62 'ਚ ਦੇਖੋ ਕੀ ਹੋਇਆ, 65 ਆਲਮੋਸਟ ਇਕੁਅਲ ਜਿਹਾ ਪਾਰਟਸ। ਹਾਂ 71 'ਚ ਤੁਸੀਂ ਉਹਨਾਂ ਦੇ ਅੰਦਰ ਇੰਟਰਫੀਅਰ ਕਰਕੇ ਫੌਜ ਭੇਜ ਕੇ ਮੁਕਤੀ ਬਾਹਿਨੀ ਦੇ ਡਰਾਮੇ ਨਾਲ ਤੁਸੀਂ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡ ਦਿੱਤਾ ਹੈ। ਲੇਕਿਨ ਕਾਰਗਿਲ ਵਾਰ ਦੇ ਵਿੱਚ ਤਾਂ ਅਲਟੀਮੇਟਲੀ ਕਲਿੰਟਨ ਦੀਆਂ ਮਿੰਨਤਾਂ ਕਰਕੇ ਜਿਹੜਾ ਹੈ ਉਹਨੂੰ ਜੰਗ ਦਾ ਕਰਵਾਇਆ। ਆਪਣੀਆਂ ਕੈਜੂਅਲਟੀਜ਼ ਦੇਖ ਲਓ ਕੀ ਹੈ, ਤੇ ਉਸ ਵਾਰ ਦੇ ਵਿੱਚ 98-99 ਦੀ ਤੁਸੀਂ ਕਿੰਨੀ ਇੱਕ ਕਾਮਯਾਬੀ ਤੁਹਾਨੂੰ ਮਿਲੀ ਸੀ। ਫਿਰ ਸਵਾਮੀ ਫਿਰ ਜਿਹੜਾ ਟਰਕਿਸ਼ ਪ੍ਰੈਜ਼ੀਡੈਂਟ ਨੇ ਕਿਹਾ ਕਸ਼ਮੀਰ ਦੇ ਉੱਤੇ, ਉਹਦੇ ਤੇ ਵੀ ਉਹਨੇ ਕਿਹਾ ਕਿ ਜੀ ਅਸੀਂ ਜਿਹੜਾ ਇਹਦੇ ਤੇ ਆਬਜੈਕਟ ਕਰਦੇ ਹਾਂ ਉਸ ਤੇ ਇਸ ਕਹਿਣ ਤੇ he should mind his business, he should read our constitution। ਇਹ ਟਰਕਿਸ਼ ਪ੍ਰੈਜ਼ੀਡੈਂਟ ਨੂੰ ਕਹਿ ਰਹੇ ਕਿ ਉਹ ਆਪਣਾ ਜਿਹੜਾ ਆਪਣੇ ਕੰਮ ਨਾਲ ਕੰਮ ਰੱਖੇ, ਸਾਡਾ ਸੰਵਿਧਾਨ ਪੜ੍ਹ ਲਓ। there is not even 1 inch of Indian territory that we will give। ਉਹਨਾਂ ਨੇ ਕਸ਼ਮੀਰ ਤੇ ਕਿਹਾ ਵੀ ਇਹਨੂੰ ਨਿਬੇੜੋ, ਤੁਸੀਂ ਮਲਟੀਨੈਸ਼ਨਲ ਵੀ ਪ੍ਰੋਬਲਮਸ ਨੇ ਡਿਸਕਸ ਕਰੋ। ਕਹਿੰਦੇ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦਿਆਂਗੇ। ਐਜ਼ ਪਰ the parliamentary resolution 1994 we will never ever rest till every inch of India is restored including that part which is in occupation by Pakistan। ਕਿ ਜੀ ਅਸੀਂ 1994 ਦੇ ਪਾਰਲੀਮੈਂਟ ਦੇ ਮਤੇ ਦੇ ਪਾਬੰਦ ਹੈ ਕਿ ਹਰ ਇੰਚ ਭਾਰਤ ਦਾ ਜਿਹਦੇ ਚ ਸਾਰਾ ਪਾਕਿਸਤਾਨ ਹੈ ਜਦੋਂ ਤੱਕ ਅਸੀਂ ਨਹੀਂ ਲੈ ਲੈਂਦੇ ਅਸੀਂ ਨਹੀਂ ਬੈਠਾਂਗੇ। ਸੋ ਹੁਣ ਇਹਨਾਂ ਨੂੰ ਕੋ ਪੁੱਛੋ ਕਿ ਵੀ ਇਸੇ ਹੀ ਤੁਹਾਡੇ ਪਾਰਲੀਮੈਂਟ ਨੇ 1962 ਤੋਂ ਬਾਅਦ 1963 ਚ ਮਤਾ ਕੀਤਾ ਸੀ ਕਿ ਅਸੀਂ ਭਾਰਤ ਮਾਂ ਦੇ ਸਪੁੱਤਰ ਨਹੀਂ, ਜੇ ਚਾਈਨਾ ਤੋਂ ਅਸੀਂ ਆਪਣੀ 60,000 ਸਕੁਅਰ ਮਾਈਲ ਟੈਰੀਟਰੀ ਵਾਪਸ ਨਹੀਂ ਲੈਂਦੇ। ਲੈ ਲਈ ਤੁਸੀਂ ਐਕਸਾਈਜ਼ ਚੈਨ ਵਾਪਸ ਉਹਨਾਂ ਤੋਂ, ਪਹਿਲਾਂ ਚਾਈਨਾ ਨੇ ਜਿਹੜੀ ਲਈ ਹੋਈ ਹੈ ਉਹ ਜ਼ਰਾ ਵਾਪਸ ਲੈ ਲਓ ਜੇ ਤੁਹਾਡੇ ਮਤੇ ਜਾਂ ਤੁਹਾਡੇ ਚ ਇੰਨਾ ਕੀ ਹੈ। ਔਰ ਇਹ ਜਿੰਨੇ ਤੁਹਾਡੇ ਭੁੜਕਦੇ ਫਿਰਦੇ ਨੇ ਇਹਨੂੰ ਸੁਬਰਾਮਨਿਅਮ ਸਵਾਮੀ ਨੂੰ ਭੇਜੋ, ਉਹਨੂੰ ਕਹੋ ਤੂੰ ਖੁਦ ਜਾ ਕਸ਼ਮੀਰ ਜ਼ਰਾ ਜਾ ਕੇ ਝਾਰਖੰਡ ਛੱਤੀਸਗੜ੍ਹ ਜੋ ਹਾਲ ਤੁਸੀਂ ਉੱਥੇ ਕਾਮਨ ਬੰਦਿਆਂ ਨੂੰ ਵਿਚਾਰੇ ਰੋਟੀ ਰੋਜ਼ੀ ਲਈ ਭਰਤੀ ਹੁੰਦੇ ਨੇ ਤੇ ਤੁਸੀਂ ਉਹਨਾਂ ਨੂੰ ਜਿਹੜਾ ਉਹ ਬਾਲਣ ਬਣਾਇਆ ਹੋਇਆ ਆਪਣੇ ਰਾਸ਼ਟਰਵਾਦ ਦਾ ਫੂਕਣ ਦੇ ਲਈ ਜੀ। ਔਰ ਫਿਰ ਉਹਨੇ ਇਹ ਸਾਰੇ ਦੇ ਵਿੱਚ ਇਹ ਗੱਲ ਕਹਿ ਕੇ ਕਿ ਸੋ ਵਾਟ ਇਜ਼ ਦਾ ਪੁਆਇੰਟ ਆਫ ਵੇਸਟਿੰਗ ਟਾਈਮ ਇਨ ਦਿਸ ਇਸ਼ੂ, ਕਿ ਵੀ ਇਹਦੇ ਤੇ ਕੋਈ ਟਾਈਮ ਵੇਸਟ ਕਰਨ ਦੀ ਗੱਲ ਨਹੀਂ, ਅਸੀਂ ਤਾਂ ਪਾਕਿਸਤਾਨ ਤੋੜਨਾ ਹੀ ਤੋੜਨਾ। ਸੋ ਕੁੱਲ ਮਿਲਾ ਕੇ ਇੱਕ ਪਾਸੇ ਇਹ ਲਾਈਨ ਔਰ ਇਹਦੇ ਨਾਲ ਜੇ ਅਸੀਂ ਇਹ ਜੋ ਕਸ਼ਮੀਰ ਦੇ ਪੁੰਛ ਦੇ ਵਿੱਚ ਹੋਇਆ ਦੇਖਦੇ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿਉਂਕਿ ਹੁਣ ਰਿਸਪੌਂਸ ਕੀ ਹੋਏ ਇਹਦੇ ਬਾਰੇ ਵੀ ਆਇਆ ਕਿ ਜੀ ਅਸੀਂ ਰਿਸਪੌਂਸ ਦੇਵਾਂਗੇ, ਆਰਮੀ ਬੜੀ ਸਟਰੋਂਗ ਹੈ ਸਾਡੀ, ਲੈਟ ਵੀ ਸੀ ਸਰਜੀਕਲ ਸਟ੍ਰਾਈਕਸ ਦੁਬਾਰਾ ਹੋਣਗੀਆਂ ਕਿ ਨਹੀਂ। ਜੇ ਹੁਣ ਇਹਨਾਂ ਦੇ ਸਟੇਟਮੈਂਟ ਹੀ ਮੰਨਣੀ ਹੈ ਵੀ ਪਾਕਿਸਤਾਨ ਨੇ ਇਹ ਕੀਤੀ ਕਾਰਵਾਈ, ਇਹਨਾਂ ਦੇ 2 ਸ਼ੋਲਜਰ ਮਾਰੇ, ਫਿਰ ਇਹਨਾਂ ਨੂੰ ਕਹੋ ਜੀ ਆਪਣੇ ਬਿਆਨ ਕੱਢ ਕੇ ਪੜ੍ਹ ਲਓ। ਸਰਜੀਕਲ ਸਟ੍ਰਾਈਕ ਤੋਂ ਬਾਅਦ ਸੋ ਕਾਲਡ ਇਹ ਰੌਲਾ ਪਾਉਂਦੇ ਸੀ ਜੀ ਪਾਕਿਸਤਾਨ ਨੂੰ ਐਸਾ ਸਬਕ ਸਿਖਾ ਦਿੱਤਾ ਹੈ ਕਿ ਹੁਣ ਉੱਠ ਨਹੀਂ ਸਕਦੇ ਮੁੜ ਕੇ। ਜੇ ਤੁਸੀਂ ਸਬਕ ਸਿਖਾਇਆ ਸੀ ਤੇ 6 ਮਹੀਨੇ ਬਾਅਦ ਕੀ ਹੋ ਗਿਆ ਜੀ। ਤੇ ਜੇ ਇਵੇਂ ਨਹੀਂ ਸੀ ਉਦੋਂ ਵੀ ਨਹੀਂ ਸੀ ਤੁਸੀਂ ਕੀਤਾ ਸਟ੍ਰਾਈਕ, ਹੁਣ ਵੀ ਕ੍ਰਾਸ ਬਾਰਡਰ ਫਾਇਰਿੰਗ 'ਚ ਹੈ, ਫਿਰ ਤੁਸੀਂ ਇਹਨੂੰ ਜਿਵੇਂ ਸਾਰਾ ਬਾਡੀਜ਼ ਦੀ ਮਿਊਟੀਲੀਏਸ਼ਨ ਦੀ ਗੱਲ ਕਰ ਰਹੇ ਹੋ। ਇਹਦਾ ਮਤਲਬ ਹੈ ਕਿ ਵੀ ਕੋਈ ਨਾ ਕੋਈ ਜਿਹੜੀ ਹੈ ਜਿਹਨੂੰ ਕਹਿੰਦੇ ਨੇ ਕਿ ਮਿਸਚੀਫ ਅਪ ਦੇਅਰ ਸਲੀਵਸ, ਕੋਈ ਨਾ ਕੋਈ ਸ਼ਰਾਰਤ ਜੰਗ ਦਾ ਮਾਹੌਲ ਕਰਨ ਦੀ। ਔਰ ਇਹ ਤਾਂ ਹਿੰਦੂ ਤੋਂ ਵੀ ਆਪਣੇ ਕੰਮ ਲੱਗੇ ਹੋਏ ਨੇ। ਤੇ ਪੱਗ ਵਾਲਾ ਜਿਹੜਾ ਇਹਨਾਂ ਨੇ ਨਵਾਂ ਟਰੇਟਰ ਆਲੇ ਦੀ ਔਲਾਦ ਦਾ ਭਰਤੀ ਕੀਤਾ ਅਮਰਿੰਦਰ, ਉਹਦਾ ਬਿਆਨ ਲੱਗਾ ਹੋਇਆ ਕਿ ਜੀ ਇਹ ਆਰਮੀ ਨੂੰ ਖੁੱਲੀ ਛੁੱਟੀ ਦੇਣੀ ਚਾਹੀਦੀ ਹੈ। ਔਰ ਹੁਣ ਜਿਹੜੀ ਸਟੇਟਮੈਂਟ ਇਹ ਆਈ ਜਿਹਦੇ ਥੱਲੇ ਈਵਨ ਲੈਫਟੀਨੈਂਟ ਜਨਰਲ ਪਨਾਂਗ ਨੇ ਪ੍ਰੋਟੈਸਟ ਕੀਤਾ, ਨਿਊਯਾਰਕ ਟਾਈਮਜ਼ ਨੇ ਐਡੀਟੋਰੀਅਲ ਲਿਖਿਆ ਹੈ, ਭਾਰਤ ਦੇ ਵਿੱਚ ਇਨਕੁਆਇਰੀ ਮਾਰਕ ਹੋਈ ਹੈ ਕਿ ਕਿਵੇਂ ਇੱਕ 22-23 ਸਾਲ ਦੇ ਨੌਜਵਾਨ ਡਾਰ ਜਿਹਦਾ ਲਾਸਟ ਨੇਮ ਹੈ ਉਹਨੂੰ ਜੀਪ ਨਾਲ ਬੰਨ੍ਹ ਕੇ ਜਿਹੜਾ
ਹਿਊਮਨ ਸ਼ੀਲਡ ਬਣਾ ਕੇ ਸਾਰੇ ਪਿੰਡਾਂ ਦੇ ਵਿੱਚ ਫੇਰਿਆ ਤੇ ਅਮਰਿੰਦਰ ਕਹਿ ਰਿਹਾ ਬਿਲਕੁਲ ਠੀਕ ਕੀਤਾ। ਉਹਨੇ ਕਿਹਾ ਮੈਂ ਜਿਹੜੇ ਮੇਜਰ ਹੈ ਕਿਸੇ ਦਾ ਨਾਮ ਲੈ ਰਿਹਾ ਕਿ ਜੀ ਜਿਹਦੇ ਤੇ ਇਨਕੁਆਇਰੀ ਹੈ ਉਹਨੇ ਬਿਲਕੁਲ ਠੀਕ ਕੀਤਾ। ਫੌਜ ਨੂੰ ਇਹ ਹੱਕ ਹੈ ਇਹ ਕਰਨ ਦਾ, ਔਰ ਫੌਜ ਦੇ ਜਿਹੜਾ ਹੱਥ ਖੋਲ ਦਿਓ, ਖੁੱਲੀ ਛੁੱਟੀ ਦੇ ਦਿਓ। ਉੱਥੇ ਹੋਰ ਫੌਜ ਦੇ ਹੱਥ ਕਿੰਨੇ ਬੰਨੇ ਹੋਏ ਨੇ, ਜੋ ਕੁਝ ਉੱਥੇ ਹੋ ਰਿਹਾ, ਜਿੰਨੀਆਂ ਕਿਲਿੰਗਸ ਕੀਤੀਆਂ। ਹੋਮ ਮਿਨਿਸਟਰੀ ਇੰਡੀਆ ਦੀ ਨੇ ਆਪਣੀ ਜਿਹੜੀ ਹੈ ਰਿਪੋਰਟ ਦਿੱਤੀ ਹੈ ਕਿ ਪਿਛਲੇ 3 ਦਹਾਕਿਆਂ ਦੇ ਵਿੱਚ 40,000 ਤੋਂ ਜ਼ਿਆਦਾ ਕਸ਼ਮੀਰੀ ਮਾਰੇ ਗਏ ਨੇ। ਉਹ ਕਸ਼ਮੀਰੀ ਜਿਹੜੇ ਨੇ ਉਹ ਕਿਹਨੇ ਮਾਰੇ ਨੇ, ਫੌਜ, ਸਿਕਿਉਰਿਟੀ ਦੱਸਦੇ। ਸੋ ਇੱਕ ਪਾਸੇ ਅਮਰਿੰਦਰ ਜਿਹੜਾ ਹੈ ਉਹ ਇਸ ਕੰਮ ਲਈ ਛੱਡਿਆ ਜਦੋਂ ਪੱਗ ਵਾਲਾ ਬੰਦਾ ਦੂਜਾ ਤੀਜਾ ਇਸ ਕਿਸਮ ਦਾ ਕਰਦਾ, ਤੇ ਦੂਜੇ ਪਾਸੇ ਬਹਾਦਰ ਕੈਪਟਨ ਜਿਹੜਾ ਹੈ ਤੇ ਇਹਦੀ ਇੰਡੀਅਨ ਗਵਰਨਮੈਂਟ ਜਿਹਦਾ ਇਹ ਟੁਚਾ ਬਣਿਆ ਹੋਇਆ ਹੈ, ਇਹਨਾਂ ਨੂੰ ਖਾਲਿਸਤਾਨੀ ਨਾਅਰਿਆਂ ਤੋਂ ਹੀ ਬੜੀ ਪ੍ਰੋਬਲਮ ਹੋਈ ਹੈ। ਜਿਹੜੀ ਸਰੀ ਦੀ ਪੈਰੇਡ 'ਚ ਲੱਗੇ ਜਿਹੜਾ ਜਿਹਦੇ 'ਚ 4 ਲੱਖ ਸਿੱਖ ਇਕੱਠੇ ਹੋਏ, ਔਰ ਹਾਲਾਂਕਿ ਇਸ ਬੀਤੇ ਸੈਚਰਡੇ ਬਹੁਤ ਵੱਡਾ ਨਗਰ ਕੀਰਤਨ ਟੋਰਾਂਟੋ ਦੇ ਵਿੱਚ ਹੋਇਆ ਜਿਹਦੇ 'ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਸ਼ਾਮਲ ਹੋਏ ਨੇ, ਔਰ ਉਹਦੀ ਵੀ ਰਿਪੋਰਟਿੰਗ ਹੈ ਜੀ ਕਿ ਪਿੰਡਰਾਂ ਵਾਲੇ ਦੀ ਸਪੀਚ ਚੱਲ ਰਹੀ ਸੀ, ਖਾਲਿਸਤਾਨ ਦੇ ਨਾਅਰੇ ਲੱਗ ਰਹੇ ਸੀ, ਮੀਂਹ ਪੈ ਰਿਹਾ ਸੀ, ਤੇ ਜਸਟਿਨ ਟਰੂਡੋ ਉਹਦੇ 'ਚ ਹੀ ਜਿਹੜਾ ਸਭ ਨਾਲ ਹੱਥ ਮਿਲਾ ਰਹੇ ਸੀ। ਉਹਨਾਂ ਦੀ ਸਮਾਲ ਵੀਡੀਓ ਵੀ ਜਿਹੜੀ ਆਈ ਹੈ ਸਾਹਮਣੇ। ਪਰ ਇਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਆਫੀਸ਼ੀਅਲੀ ਇਹਨਾਂ ਦੇ ਹਾਈ ਕਮਿਸ਼ਨਰ ਨੇ ਕੈਨੇਡਾ ਗਵਰਨਮੈਂਟ ਦੇ ਕੋਲ ਪ੍ਰੋਟੈਸਟ ਕੀਤਾ ਹੈ ਪਿਛਲੀ ਸਰੀ ਦੀ ਜਿਹੜੀ ਹੈ ਪਰੇਡ ਨੂੰ ਆਧਾਰ ਬਣਾ ਕੇ, ਔਰ ਉਹਨਾਂ ਨੇ ਕਿਹਾ ਜੀ ਇੰਡੀਆ ਪ੍ਰੋਟੈਸਟ ਥ੍ਰੈਟ ਟੂ ਕੈਪਟਨ ਰਾਈਟਸ ਟੂ ਕੈਨੇਡਾ ਔਨ ਪ੍ਰੋ ਖਾਲਿਸਤਾਨ ਇਵੈਂਟ। ਉਹਨਾਂ ਨੇ ਕਿਹਾ ਜੀ ਦੇਖੋ ਜਿਹੜੀ ਇਵੈਂਟ ਹੋਈ ਉਹਦੇ 'ਚ 2 ਸਪੀਕਰ, ਇੱਕ ਇੰਦਰਜੀਤ ਸਿੰਘ ਬੈਂਸ ਦਾ ਨਾਂ ਦਿੱਤਾ ਹੈ, ਇੱਕ ਸਿੱਖਸ ਫਾਰ ਜਸਟਿਸ ਦਾ। ਉਹਨਾਂ ਨੇ ਅਮਰਿੰਦਰ ਨੂੰ ਖੁੱਲ੍ਹੇਆਮ ਧਮਕੀਆਂ ਦਿੱਤੀਆਂ, ਔਰ ਜਿੰਨੇ ਉੱਥੇ ਫਲੋਟ ਸੀ ਉਹਦੇ 'ਚ ਹਥਿਆਰ ਚੁੱਕੇ ਹੋਏ ਸੀ, ਪਿੰਡਾਂ ਵਾਲੇ ਦੀ ਫੋਟੋਆਂ ਲੱਗੀਆਂ ਹੋਈਆਂ ਸੀ, ਜਿਹੜੇ ਪੁਲਿਸ ਅਫਸਰਾਂ ਨੇ ਜ਼ੁਲਮ ਕੀਤੇ ਉਹਨਾਂ ਦੀਆਂ ਫੋਟੋਆਂ ਲਾਈਆਂ ਹੋਈਆਂ, ਉਹ ਟਾਰਗੇਟ ਹੋ ਸਕਦੇ ਨੇ। ਅਮਰਿੰਦਰ ਸਿੰਘ ਨੂੰ ਬਹੁਤ ਖਤਰਾ ਹੈ, ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ these kinds of open and cheap threats show the extent of radicalization in a relatively small section of Sikh community in Canada. They endorse our stand of pro-Khalistani leanings of such elements in the Canadian Sikh community. Raveen Thakral, media advisor to Punjab। ਹੁਣ ਇਧਰ ਆਫੀਸ਼ੀਅਲ ਪ੍ਰੋਟੈਸਟ ਕੀਤੇ ਤੇ ਜਿਹੜਾ ਰਵੀਨ ਠਕਰਾਲ ਜਿਹੜਾ ਕਹਿੰਦਾ ਸੀ ਹਰਜੀਤ ਸਿੰਘ ਸੱਜਣ ਇਸ ਲਈ ਖਾਲਿਸਤਾਨੀ ਹੈ ਕਿਉਂਕਿ ਉਹਦੀ TV 84 ਦੇ ਰਿਪੋਰਟਰ ਮਨਵੀਰ ਸਿੰਘ ਦੇ ਨਾਲ ਫੋਟੋ ਹੈ, ਤੇ TV 84 ਜਿਹੜਾ ਉਹ ਖਾਲਿਸਤਾਨ ਦੀ ਗੱਲ ਕਰਦਾ ਇਸ ਲਈ ਵੀ ਖਾਲਿਸਤਾਨੀ ਹੈ। ਹੁਣ ਕਹਿ ਰਿਹਾ ਦੇਖੋ ਜੀ ਸਾਡਾ ਸਟੈਂਡ ਬਿਲਕੁਲ ਠੀਕ ਸਾਬਤ ਹੋ ਗਿਆ, ਦੇਖੋ ਕੈਨੇਡਾ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਲੱਗ ਰਹੇ ਨੇ, ਔਰ ਇਸ ਦਾ ਪਹਿਲਾਂ ਹੀ ਕਹਿੰਦੇ ਸੀ ਕਿ ਵੀ ਇਹ ਸਾਰੇ ਰਲੇ ਹੋਏ ਨੇ ਉਹਨਾਂ ਦੇ ਨਾਲ। ਸੋ ਉਹਨੇ ਕਹਿਣਾ ਇਹ ਚਾਹਿਆ ਕਿ ਵੀ ਜਸਟਿਨ ਟਰੂਡੋ ਵੀ ਜੇ ਸ਼ਾਮਲ ਹੋਇਆ ਉਹ ਵੀ ਲਿਖ ਦੇਣਗੇ ਲੈਟਰ। ਅਜੇ ਤਾਂ ਇਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਦਾ ਕੀਤਾ ਹੈ ਕਿ ਜੀ ਉੱਥੋਂ ਦੀ ਪ੍ਰੀਮੀਅਰ ਸ਼ਾਮਲ ਹੋਈ, ਪੋਲੀਟੀਸ਼ੀਅਨ ਹੋਏ, ਔਰ ਉੱਥੇ ਅਮਰਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਗਈਆਂ। ਇਹ ਤੁਹਾਡਾ ਬੜਾ ਬਹਾਦਰ ਕੈਪਟਨ ਹੈ, ਇਹ ਕੋਈ ਮਾੜੀਆਂ ਮੋਟੀਆਂ ਧਮਕੀਆਂ ਤੋਂ ਥੋੜੀ ਡਰਦਾ ਹੈ, ਤੇ ਤੁਸੀਂ ਹੁਣ ਏਡੇ ਪ੍ਰੋਟੈਸਟ ਤੇ ਹੀ ਆ ਗਏ ਹੋ। ਜੇ ਹੁਣ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ, ਜੇ ਉੱਥੇ ਖਲੋ ਕੇ ਚੀਫ ਮਿਨਿਸਟਰ ਦੀ ਕੁਰਸੀ ਤੇ ਬਹਿ ਕੇ ਇਹਨੇ ਡਾਇਸਪੋਰਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਡਿਫੈਂਸ ਮਿਨਿਸਟਰ ਨੂੰ ਹਿਊਮਿਲੇਟ ਕੀਤਾ ਕੈਨੇਡਾ ਦੇ ਨੂੰ, ਤੇ ਫਿਰ ਐਜ਼ ਏ ਕੈਨੇਡੀਅਨ ਸਿਟੀਜ਼ਨ ਸਿੱਖਾਂ ਦਾ ਵੀ ਇਹ ਰਾਈਟ ਹੈ ਕਹਿਣਾ ਕਿ ਜੀ ਅਮਰਿੰਦਰ ਸਾਡੀ ਨੁਮਾਇੰਦਗੀ ਨਹੀਂ ਕਰਦਾ, ਔਰ ਇਸ ਦੇ ਨਾਲ ਅਸੀਂ ਆਪਣਾ ਸਾਡਾ ਇਤਿਹਾਸਕ ਹਮੇਸ਼ਾ ਵਿਰਸਾ ਰਿਹਾ ਕਿ ਜਿਹਨੇ ਪੰਥ ਨਾਲ ਧਰੋਹ ਕੀਤਾ ਪੰਥ ਨੂੰ ਮਾਫ ਨਹੀਂ ਕਰਦਾ। ਇਹਦੇ 'ਚ ਕਿਹੜੀ ਨਵੀਂ ਗੱਲ ਹੈ ਜੀ। ਪਰ ਹੁਣ ਕੈਪਟਨ ਦੀਆਂ ਵੀ ਲੱਤਾਂ ਕੰਬ ਰਹੀਆਂ ਹੋਣੀਆਂ, ਤੇ ਏਜੰਸੀਆਂ ਜਿਹੜੀਆਂ ਨੇ ਉਹ ਆਪਣੇ ਕੰਮ ਤੇ ਲੱਗੀਆਂ ਹੋਈਆਂ ਨੇ। ਸੋ ਕੁੱਲ ਮਿਲਾ ਕੇ ਇਹ ਜਿਉਂ ਇਹ ਜਿੰਨਾ ਕੁ ਰੌਲਾ ਪਾ ਰਹੇ ਨੇ ਤਿਉਂ ਜਿਵੇਂ ਹੁੰਦਾ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ, ਮੈਂ ਕਿਹਾ ਜੀ ਠੇਕੇ ਦੇ ਦਿੱਤਾ, ਇਹਨਾਂ ਨੇ ਬਣਾਉਣਾ ਹੁਣ ਇਹਨਾਂ ਨੂੰ ਦੇ ਦਿੱਤਾ, ਇਹਨਾਂ ਦੇ ਹਿੱਸੇ। ਔਰ ਸਾਡੀ ਚੜ੍ਹਤ ਹੈ ਪੰਥ ਦੀ ਇਸ ਵੇਲੇ। ਇੰਗਲੈਂਡ ਦੇ ਵਿੱਚ ਵੀ ਇਸ ਵਾਰ ਕਿਉਂਕਿ 9 ਜੂਨ ਨੂੰ ਪਾਰਲੀਮੈਂਟ ਦੀਆਂ ਚੋਣਾਂ ਹੁਣ ਦੁਬਾਰਾ ਆਰਡਰ ਕੀਤੀਆਂ ਉਹਨਾਂ ਦੀ ਬੀਬੀ ਮੇ ਨੇ, ਤੇ 2 ਕੈਂਡੀਡੇਟ ਆਲਰੇਡੀ ਜਿਹੜੇ ਸਿੱਖ ਲੇਬਰ ਪਾਰਟੀ ਨੇ ਐਲਾਨ ਦਿੱਤੇ ਨੇ। ਉਹਨਾਂ ਦੇ ਵਿੱਚ ਇੱਕ ਸਰਦਾਰ ਢੇਸੀ ਨੇ ਦਸਤਾਰਧਾਰੀ ਸਿੱਖ, ਉਹ ਪਹਿਲੇ ਹੋਣ ਕਿਉਂਕਿ ਬੜੀ ਸੇਫ ਸੀਟ ਆ ਉਹ, ਤੇ ਇੱਕ ਸ਼ਾਇਦ ਬੀਬੀ ਪ੍ਰੀਤ ਕੌਰ ਕਰਕੇ ਉਹਨਾਂ ਦਾ ਨਾਂ ਹੈ, ਔਰ ਉਹ ਵੀ, ਔਰ ਇਹ ਦੋਨੋਂ ਹੀ ਕੈਂਡੀਡੇਟ ਨੇ ਜਿਹੜੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਨੇ। ਸੋ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਜਿਹੜਾ 2017 ਦਾ ਵਰ੍ਹਾ ਇਹ ਸਾਡੇ ਲਈ ਕਾਫੀ ਮੁਬਾਰਕ ਹੈ। ਔਰ ਬਾਕੀ ਕਪਤਾਨ ਸਾਹਿਬ ਨੂੰ ਇੰਨਾ ਕੁ ਡਰ ਲੱਗਦਾ ਪੈਗ ਵਾਧੂ ਪੀ ਲੈਣਗੇ, ਹੋਰ ਕੀ ਹੈ ਨਾ, ਬਾਕੀ ਤਾਂ ਇਹਨਾਂ ਉਹ ਅਖਬਾਰਾਂ 'ਚ ਹੀ ਕਰਨਾ। ਪਰ ਇਹ ਜਿਹੜਾ ਸਾਡਾ ਪਹਿਲਾ ਸੀ ਇਹਦੇ ਤੇ ਕਿ ਵੀ ਇਹ ਇਹਨਾਂ ਨੇ ਟੁਚਾ ਖੜਾ ਕੀਤਾ
ਇਧਰ ਕੈਨੇਡਾ 'ਚ ਖਾਲਿਸਤਾਨ ਦਾ ਵਿਰੋਧ ਕਰਨ ਲਈ, ਉਧਰ ਜਿਹੜਾ ਪਾਕਿਸਤਾਨ ਨੂੰ ਥ੍ਰੈਟ ਕਰਨ ਲਈ ਕਹਿ ਰਿਹਾ ਜੀ ਫੌਜ ਨੂੰ ਖੁੱਲੀ ਛੁੱਟੀ ਦੇ ਦਿਓ ਔਰ ਹਿਊਮਨ ਸ਼ੀਲਡ ਬਣਾਉਣਾ ਵੀ ਜਸਟੀਫਾਈਡ ਹੈ। ਇਹ ਜਿਹੜੇ ਨੇ ਇਹ ਡੈਮੋਕ੍ਰੇਸੀ ਦੀ ਨੁਮਾਇੰਦਗੀ ਕਰਨ ਵਾਲੇ ਮੁੱਖ ਮੰਤਰੀ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।